ਪੰਜਾਬੀ ਰੇਡੀਓ ਤੋਂ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਕਰਕੇ ਪ੍ਰੋਗਰਾਮ ਆਪ ਸਭ ਤੱਕ ਪਹੁੰਚਦਾ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਜੀ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਪੂਲਰ, ਸੁੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕੜ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਯੂਨੀਵਰਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਉਂਦੇ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਹਾਈ ਕੋਰਟ ਨੇ ਡਰੱਗ ਜਾਂਚ ਦੀ ਖੁੱਲ੍ਹੀ ਛੁੱਟੀ ਦਿੱਤੀ ਆ ਮਜੀਠੀਆ ਦੇ ਖਿਲਾਫ। ਕਿਸ ਤਰ੍ਹਾਂ ਦੇ ਰਿਐਕਸ਼ਨ ਹੈ ਹੁਣ? ਐਕਸ਼ਨ ਜਿਹੜੇ ਆ ਜੀ, ਇਹ ਦੋਨੋਂ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਉਹ ਵੇਖਣ ਵਾਲੇ ਹੋਣਗੇ। ਐਕਚੁਅਲੀ ਇਹ ਲਾਇਨਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਹੈ, ਜਿਹਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਸੀਗੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਔਰ ਜਿਹੜੀਆਂ ਪੰਜਾਬ ਦੇ ਵਿੱਚ ਨਸ਼ਾ ਸਮਗਲਿੰਗ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਜਿਹੜੀਆਂ ਏਜੰਸੀਆਂ ਨੇ, ਇਹਨੂੰ ਖੁੱਲ੍ਹਾ ਹੱਥ ਜਿਹੜਾ ਜੀ ਉਹ ਦਿੰਦਿਆਂ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਕਰਤਾ ਹੈ ਕਿ ਉਹਨੇ ਐਨਫੋਰਸਮੈਂਟ ਡਾਇਰੈਕਟੋਰੇਟ ਸਣੇ ਕਿਸੇ ਵੀ ਜਾਂਚ ਏਜੰਸੀ ਦਾ ਹੱਥ ਨਹੀਂ ਫੜਿਆ ਤੇ ਉਹ ਕਿਸੇ ਵੀ ਵਿਅਕਤੀ ਦੇ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਜਿਹੜੀ ਉਹ ਕਰ ਸਕਦੀਆਂ ਨੇ। ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਧੀਰ ਮਿੱਤਲ ਦੇ ਡਿਵੀਜ਼ਨ ਬੈਂਚ ਨੇ ਰਾਜ ਦੇ ਵਿੱਚ ਨਸ਼ਿਆਂ ਦੀ ਬੁਰਾਈ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕ ਫੋਰਸ ਜਿਹੜੀ STF ਹੈ, ਇਹਨੂੰ ਇਹਦੇ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਇਹ ਆਖਿਆ ਕਿ ਇਹ ਦੱਸਿਆ ਜਾਵੇ ਕਿ ਇਹਦੇ ਕੋਲੇ ਜਿਹੜੇ ਇਹਨੇ ਜਾਂਚ ਕੀਤੀ ਹੈ ਪਿਛਲੇ ਦਿਨਾਂ ਦੇ ਦੌਰਾਨ ਉਹ ਇਸ ਮਾਮਲੇ ਦੇ ਵਿੱਚ ਕੀ ਹੈ। ਔਰ ਖਾਸ ਤੌਰ ਦੇ ਉੱਤੇ ਜਿਹੜਾ ਇੱਥੇ ED ਹੈ ਜੀ ਜਿਹੜੀ, ਉਹਨੇ ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਜਿਹੜਾ ਲਿਖ ਕੇ ਆਖਿਆ ਕਿ ਜਿਹੜਾ ਵਿਕਰਮ ਮਜੀਠੀਆ ਹੈ ਉਹਨੂੰ ਜਿਹੜੀ ਆ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਅਜੇ। ਜੇ ਗੱਲ ਕਲੀਨ ਚਿੱਟ ਦੀ ਚੱਲੀ ਹੈ, ਇਹ ਵੀ ਦੱਸਦੀਏ ਕਿ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਮੈਂ ਕਦੀ ਵੀ ਜਿਹੜਾ ਇਹ ਨਹੀਂ ਕਿਹਾ ਕਿ ਇਹਦੇ ਵਿੱਚ ਸਾਫ਼ ਬਰੀ ਹੈ ਵਿਕਰਮ ਸਿੰਘ ਮਜੀਠੀਆ, ਜਾਂ ਮੈਂ ਉਹਨੂੰ ਕੋਈ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਹੈ। ਜਿਹੜੇ ਪਿਛਲੇ ਦਿਨੀ ਅਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਮੌਕੇ ਦੇ ਉੱਤੇ ਜਿਹੜਾ ਜੀ ਇਹ ਕਿਹਾ ਸੀਗਾ ਕਿ ਪੰਜਾਬ ਦੇ ਕੋਲ ਇਸ ਮਾਮਲੇ ਦੇ ਵਿੱਚ ਸਬੂਤ ਜਿਹੜੇ ਆ ਜੀ ਉਹ ਹੈਗੇ ਆ। ਉਹਨਾਂ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਵਿੱਚ ਕਿਹਾ ਕਿ ਜਿਹੜੇ ਇਹ ਨਸ਼ੇ ਦੀ ਸਮਗਲਿੰਗ ਦਾ ਮਾਮਲਾ ਗੰਭੀਰ ਹੈ, ਇਹਦੇ ਵਿੱਚ ਕਿਸੇ ਨੂੰ ਕਲੀਨ ਚਿੱਟ ਦੇਣ ਦਾ ਸਵਾਲ ਹੀ ਜਿਹੜਾ ਜੀ ਉਹ ਪੈਦਾ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਦੇ ਖਿਲਾਫ ਦੇਸ਼ ਦੀਆਂ ਜਿਹੜੀਆਂ ਜੀ ਕੁਝ ਏਜੰਸੀਜ਼ ਕੰਮ ਕਰ ਰਹੀਆਂ ਨੇ, ਜਿਹਦੇ ਵਿੱਚ ED ਸ਼ਾਮਲ ਹੈ, ਨਾਰਕੋਟਿਕਸ ਬਿਊਰੋ ਔਰ DRI ਸਣੇ ਕੁਝ ਸਰਕਾਰੀ ਏਜੰਸੀਆਂ ਕੰਮ ਕਰ ਰਹੀਆਂ ਨੇ। ਪੰਜਾਬ ਪੁਲਿਸ ਕੇਂਦਰੀ ਜਾਂਚ ਏਜੰਸੀਆਂ ਨੂੰ ਸਹਿਯੋਗ ਜਿਹੜਾ ਜੀ ਉਹ ਦੇ ਰਹੀ ਹੈ। ਇਹਦਾ ਮਤਲਬ ਇਹ ਹੈ ਜੀ ਕਿ ਜਿਹੜਾ ਹਾਈ ਕੋਰਟ ਨੇ ਜਿਹੜੀ ਡਾਇਰੈਕਸ਼ਨ ਦੀ ਗੱਲ ਜਿਹੜੀ ਹੈ ਜੀ ਕੀਤੀ ਹੈ, ਇਹਦੇ ਨਾਲ STF ਜਿਹੜੀ ਕਿ ਹੱਥ ਪਾਉਣ ਤੋਂ ਕੁਝ ਗੁਰੇਜ਼ ਪਿਛਲੇ ਦਿਨਾਂ ਤੋਂ ਜਿਹੜੇ ਉਹ ਕਰਦੀ ਰਹੀ ਆ, ਉਹਨੂੰ ਇੱਕ ਕਿਸਮ ਦੇ ਨਾਲ ਇਹ ਖੁੱਲ੍ਹੀ ਛੁੱਟੀ ਜਿਹੜੀ ਹੈ ਜੀ ਉਹ ਮਿਲ ਸਕਦੀ ਹੈ। ਹੁਣ ਇਹਦਾ ਉਹ ਕਿੰਨਾ ਕੁ ਲਾਹਾ ਲੈਂਦੀ ਹੈ, ਇਹ ਜਿਵੇਂ ਤੁਸੀਂ ਪੁੱਛਿਆ ਕਿ ਰਿਐਕਸ਼ਨ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਪਤਾ ਲੱਗੀ। ਬਿਲਕੁਲ ਜੀ, ਹੱਥ ਨਹੀਂ ਸੀ ਪਾਉਂਦੇ, ਦਬਦਬਾ ਦਾ ਪੋਲੀਟੀਕਲ ਜਿਹੜੀ ਆ ਉਹ ਜ਼ਿਆਦਾ ਪਾਵਰ ਦਿਖਾਈ ਜਾਂਦੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਨੇ ਕਾਂਗਰਸ ਦਾ ਰਾਹ ਪੱਧਰਾ ਕੀਤਾ। ਬਿਲਕੁਲ ਜੀ, ਐਕਚੁਅਲੀ ਬੜੇ ਸਾਰੇ ਮੁੱਦੇ ਸੀਗੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਵਾਅਦੇ ਜਿਹੜੇ ਜੀ ਉਹ ਕਰਕੇ ਸੱਤਾ ਦੇ ਵਿੱਚ ਆਈ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ, ਕਿਉਂਕਿ ਖਾਲੀ ਖਜ਼ਾਨਾ ਹੋਣ ਕਰਕੇ ਜਾਂ ਉਹਦਾ ਕਹਿੰਦੀ ਹੈ ਖਾਲੀ ਖਜ਼ਾਨਾ, ਉਹਦੇ ਕਰਕੇ ਕੋਈ ਵਾਅਦਾ ਜਿਹੜਾ ਜੀ ਉਹ ਅਜੇ ਤੱਕ ਗਾਂਹ ਤੁਰਿਆ ਨਹੀਂ ਗਾ ਜੀ, ਸਿਵਾਏ ਮਹਿਜ਼ ਬਿਆਨਬਾਜ਼ੀ ਤੋਂ। ਇਹ ਮੌਕਾ ਸੀਗਾ ਵਿਧਾਨ ਸਭਾ ਦੇ ਵਿੱਚ ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਘੇਰਿਆ ਜਾ ਸਕਦਾ ਸੀਗਾ ਸਰਕਾਰ ਨੂੰ। ਪਰ ਜਿਹੜੀਆਂ ਦੋ ਵਿਰੋਧੀ ਧਿਰਾਂ ਨੇ, ਆਮ ਆਦਮੀ ਪਾਰਟੀ ਤੇ ਆਫੀਸ਼ੀਅਲੀ ਉਹ ਵਿਰੋਧੀ ਧਿਰ ਹੈ, ਦੂਸਰੀ ਵਿਰੋਧੀ ਧਿਰ ਹੈ ਜਿਹੜਾ ਅਕਾਲੀ ਦਲ ਵਾਲੇ, ਉਹਨਾਂ ਨੇ ਜਿਹੜਾ ਜੀ ਆਪਸ ਦੇ ਵਿੱਚ ਜਿਸ ਕਿਸਮ ਦੇ ਜਿਹੜੇ ਸੀਗੇ ਬਿਆਨਬਾਜ਼ੀ ਕੀਤੀ, ਦਿਨਾਂ ਰੌਲਾ ਰੱਪਾ ਜਿਹੜਾ ਜੀ ਉਹ ਪਾਇਆ, ਤੇ ਜਿਹੜੇ ਸੱਤਾਧਾਰੀ ਸੀ ਜੀ ਉਹ ਮੁਸ਼ਕਲੀਆਂ ਦੇ ਵਿੱਚ ਹੱਸਦੇ ਰਹੇ ਇਹ ਸਾਰਾ ਕੁਛ ਦੇਖ ਕੇ, ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਕੰਮ ਫਿੱਟ ਹੈ, ਨਹੀਂ ਤਾਂ ਅਦਰਵਾਈਜ਼ ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਉਹ ਘੇਰ ਸਕਦੀਆਂ ਸਰਕਾਰ ਨੂੰ।
ਅਕਾਲੀ ਦਲ ਜਿਹਨੇ ਇਹ ਸਟ੍ਰੈਟਜੀ ਬਣਾਈ ਸੀਗੀ ਕਿ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜਾ ਦੀ ਉਹ ਘੇਰਨਗੇ, ਜਗੀਰ ਕੌਰ ਹੋਰਾਂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਉਹ ਨਾਕੇ ਲਾ ਲੈਣਗੇ ਜਿਹੜਾ ਵਿਧਾਨ ਸਭਾ ਨੂੰ ਜਾਂਦੇ ਰਾਹਾਂ ਦੇ ਉੱਤੇ, ਉੱਥੋਂ ਸੁਖਪਾਲ ਸਿੰਘ ਖਹਿਰਾ ਨੂੰ ਲੰਘਣ ਨਹੀਂ ਦੇਣਗੇ। ਉਹ ਨਾਕੇ ਤਾਂ ਨਹੀਂ ਕਿਸੇ ਜਗ੍ਹਾ ਦੇ ਉੱਤੇ ਲੱਭੇ, ਪਰ ਅੰਦਰ ਜਾ ਕੇ ਕੁਝ ਜਿਹੜੀ ਸੀ ਉਹ ਸਟ੍ਰੈਟਜੀ ਬਦਲੀ ਵੀ ਅਕਾਲੀ ਦਲ ਨੇ। ਉਹਨੇ ਇਹ ਕਹਿਤਾ ਜੀ ਕਿ ਸੈਸ਼ਨ ਦਾ ਸਮਾਂ ਜਿਹੜਾ ਉਹ ਵਧਾਉਣ ਦੇ ਵਾਸਤੇ ਜਿਹੜਾ ਜੀ ਉਹ ਜ਼ੋਰ ਲਾ ਰਹੇ ਨੇ। ਇਹ ਕਿਹਾ ਜੀ ਕਿ ਥੋੜੇ ਸਮੇਂ ਦਾ ਜਿਹੜਾ ਸੈਸ਼ਨ ਹੈ ਉਹ ਸੱਦਣ ਦੀ ਬਜਾਏ ਬੈਟਰ ਹੈ ਕਿ ਨਾ ਸੱਦਿਆ ਜਾਵੇ। ਆਪ ਵੀ ਸਾਰਾ ਕੁਝ ਇਹੀ ਜਿਹੜਾ ਜੀ ਉਹ ਕਰਦੇ ਰਹੇ। ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿੰਦੇ ਰਹੇ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਸਰਕਾਰ ਜਿਹੜੀ ਹੈ ਜੀ ਇਹਦੇ ਉੱਤੇ ਬਹਿਸ ਨਹੀਂ ਕਰਨਾ ਚਾਹੁੰਦੀ। ਖੁਦਕੁਸ਼ੀਆਂ ਤਾਂ ਇਹਨਾਂ ਦੇ ਰਾਜ ਦੇ ਵਿੱਚ ਵੀ ਜਿਹੜੀਆਂ ਹੁੰਦੀਆਂ ਸੀਗੀਆਂ, ਉਦੋਂ ਕਿਹੜਾ ਕਿਸੇ ਦੀ ਸੁਣੀ ਸੁਣਾਈ ਗਈ। ਜੇ ਉਧਰ ਆਮ ਆਦਮੀ ਪਾਰਟੀ ਦੀ ਜਿਹੜੀ ਜੀ ਉਹ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੀ ਇੱਕ ਆਡੀਓ ਜਿਹੜੀ ਟੇਪ ਰਿਲੀਜ਼ ਸੀਗੀ ਸੈਸ਼ਨ ਤੋਂ ਇੱਕ ਦਿਨ ਪਹਿਲਾਂ, ਉਹਨੂੰ ਲੈ ਕੇ ਜਿਹੜਾ ਜੀ ਸ਼ਾਇਦ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਡਿਫੈਂਡਿੰਗ ਹੋ ਗਿਆ ਔਰ ਉਹਨੂੰ ਲੈ ਕੇ ਉਹਨਾਂ ਨੇ ਰੌਲਾ ਰੱਪਾ ਜਿਹੜਾ ਸੀਗਾ ਜੀ ਪਾਇਆ ਕਿ CBI ਦੀ ਜਾਂਚ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਹ ਰੌਲਾ ਰੱਪਾ ਜਿਹੜਾ ਸੀਗਾ ਜੀ ਪੋਸਟਰਾਂ ਦੇ ਰੂਪ ਦੇ ਵਿੱਚ ਪੈਂਦਾ ਰਿਹਾ। ਅੰਦਰ ਵੀ ਵੈਲ ਦੇ ਵਿੱਚ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ MLAs ਆ ਗਏ। ਹਾਲਾਂਕਿ HS ਫੂਲਕਾ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀਗਾ ਕਿ ਉਹ ਦਿੱਲੀ ਤੋਂ ਦਾਖਾ ਤੱਕ ਸੀਮਤ ਰਹਿਣਗੇ, ਉਹ ਵੀ ਜਿਹੜਾ ਸੀਗਾ ਜੀ ਸਾਈਡ ਦੇ ਉੱਤੇ ਹੋ ਕੇ ਖੜੇ ਰਹੇ। ਕਿਸੇ ਨਾਅਰੇਬਾਜ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਉਹ ਹਿੱਸਾ ਨਹੀਂ ਲਿਆ। ਅੱਜ ਜਿਹੜਾ ਜੀ ਇੱਕ ਬੈਠਕ ਜਿਹੜੀ ਆ ਉਹ ਹੋਊਗੀ ਵਿਧਾਨ ਸਭਾ ਦੀ। ਵੇਖਦੇ ਆ ਇਹਦੇ ਵਿੱਚ ਜਿਹੜਾ ਜੀ ਕੀ ਕੁਝ ਨਿਕਲਦਾ। ਨਿਕਲਣ ਦੀ ਕੋਈ ਬਹੁਤੀ ਆਸ ਜਿਹੜੀ ਉਹ ਹੈ ਨੀ ਗੀ। ਅਗਲੇ ਵਿਧਾਨ ਸਭਾ ਸੈਸ਼ਨ ਤੱਕ ਇੰਤਜ਼ਾਰ ਜਿਹੜੀ ਹੈ ਜੀ ਉਹ ਕਰਨੀ ਪਊਗੀ। ਜੇ ਦੇਖਿਆ ਜਾਵੇ ਤਾਂ 10ਵੇਂ ਤੋਂ ਬਾਅਦ ਹੁਣ ਇਹ 11ਵਾਂ ਵਰ੍ਹਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਜਦੋਂ ਕਿ ਵਿਰੋਧੀ ਧਿਰ ਦੀ ਘਾਟ ਜਿਹੜੀ ਆ ਉਹ ਨਿਰੰਤਰ ਰੜਕ ਰਹੀ ਹੈ। ਵਿਰੋਧੀ ਧਿਰ ਦੇ ਉੱਤੇ ਆਸ ਜਿਹੜੀ ਆ ਉਹ ਆਮ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਪਰ ਹਾਲ ਦੀ ਘੜੀ ਜਿਹੜੀ ਹੈ ਜੀ ਉਹ ਕੁਝ ਵਿਰੋਧੀ ਧਿਰ ਵਾਲੀ ਰੜਕ ਜਿਹੜੀ ਹੈ ਕਿਸੇ ਜਗ੍ਹਾ ਤੋਂ ਦਿਸੀ ਨਹੀਂ। ਇਹ ਮਹਿਜ਼ ਜਿਹੜਾ ਸੀਗਾ ਜੀ ਜਿਹੜਾ ਅਕਾਲੀ ਦਲ ਸੀਗਾ ਜੀ ਉਹ ਆਪਣਾ ਰੌਲਾ ਰੱਪਾ ਪਾਉਂਦਾ ਰਿਹਾ। ਆਮ ਆਦਮੀ ਪਾਰਟੀ ਵਾਲੇ ਜਿਹੜੇ ਸੀਗੇ ਜੀ ਉਹ ਮਹਿਜ਼ ਇੱਕ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੇ ਜਿਹੜੇ ਕੇਸ ਸੀ ਉਹਨੂੰ ਲੈ ਕੇ ਰੌਲਾ ਰੱਪਾ ਪਾਉਂਦੇ ਰਹੇ ਔਰ ਇਹਦੇ ਵਿੱਚ ਰੁੜ ਗਏ ਆਮ ਲੋਕਾਂ ਦੇ ਜਿਹੜੇ ਮਸਲੇ ਸੀਗੇ। ਤੇ ਇਸ ਰੌਲੇ ਰੱਪੇ ਦੇ ਵਿੱਚ ਚੁੱਪ ਕੀਤਿਆਂ ਸਰਕਾਰ ਨੇ ਜਿਹੜਾ ਸੀਗਾ ਜੀ ਵਿਧਾਨਕਾਰਾਂ ਦੀਆਂ ਤਨਖਾਹਾਂ ਭੱਤੇ ਸੋਧ ਬਿੱਲ ਜਿਹੜਾ ਸੀਗਾ ਜੀ ਉਹ ਪਾਸ ਕਰਤਾ ਤਾਂ ਕਿ ਤਨਖਾਹਾਂ ਜਿਹੜੀਆਂ ਜੀ ਉਹ ਵੱਧ ਜਾਣਗੀਆਂ। ਨਾਲ ਦੀ ਨਾਲ ਇੱਕ ਇਹ ਜ਼ਰੂਰ ਕਰਤਾ ਕਿ 1 ਜਨਵਰੀ ਤੋਂ ਹਰੇਕ ਨੂੰ ਆਪਣੀ ਅਚਲ ਸੰਪत्ति ਜਿਹੜੀ ਆ ਉਹਦਾ ਵੇਰਵਾ ਦੇਣਾ ਪਊਗਾ। ਜੇ ਕੁਝ ਲੈ ਦੇ ਕੇ ਥੋੜੀ ਜਿਹੀ ਕੋਈ ਪੋਜ਼ਿਟਿਵ ਜਿਹੜੀ ਗੱਲ ਹੋਈ ਉਹ ਇਹ ਹੋਈ ਕਿ ਇੱਕ ਸਵਾਲ ਦੇ ਜਵਾਬ ਦੇ ਵਿੱਚ, ਹਾਲਾਂਕਿ ਇਹ ਸਵਾਲ ਜਿਹੜਾ ਸੀਗਾ ਜੀ ਉਹ ਇੰਗਲਿਸ਼ ਦੇ ਵਿੱਚ ਪੁੱਛਿਆ ਗਿਆ। ਪੰਜਾਬੀ ਜਿਹੜੀ ਭਾਸ਼ਾ ਹੈ ਹਾਈਵੇਜ਼ ਦੇ ਉੱਤੇ ਲਿਖੀ, ਇਹਦੇ ਬਾਰੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜਾ ਜੀ ਉੱਪਰ ਲਿਖਣ ਨੂੰ ਲੈ ਕੇ ਵਿਰੋਧ ਕਰ ਰਹੇ ਜਿਹੜੇ ਵਿਅਕਤੀ ਜਿਨ੍ਹਾਂ ਤੇ ਮਾਮਲੇ ਦਰਜ ਹੋਇਆ, ਇਹਦੇ ਬਾਰੇ ਸਰਕਾਰ ਨੇ ਕਹਿਤਾ ਕਿ ਇਹ ਮਾਮਲੇ ਵਾਪਸ ਹੋਣ। ਜੀ ਦੇਖੋ ਹੁਣ ਲੋਕ ਵਿਚਾਰੇ ਕੀ ਕਰਨ, ਜਿਸ ਤਰ੍ਹਾਂ ਤੁਸੀਂ ਕਿਹਾ ਹੋਇਆ ਕਿ ਲੋਕਾਂ ਨੂੰ ਆਸ ਹੁੰਦੀ ਹੈ ਇਹਨਾਂ ਤੇ ਵਿਰੋਧੀ ਧਿਰ ਤੇ ਅੱਗੇ ਆਪਾਂ SGPC ਦੀ ਇਲੈਕਸ਼ਨ ਦੀ ਗੱਲ ਕੀਤੀ ਹੈ, ਉਹਦੀ ਚੋਣ ਆਉਣ ਵਾਲੀ ਹੈ, ਤਾਂ ਪਰ ਸਾਰੇ ਅਧਿਕਾਰ ਅੱਗੇ ਪ੍ਰਕਾਸ਼ ਸਿੰਘ ਬਾਦਲ ਕੋ ਹੁੰਦੇ ਸੀ, ਹੁਣ ਸੁਖਬੀਰ ਬਾਦਲ ਕੋ। ਬਿਲਕੁਲ ਜੀ, ਅਧਿਕਾਰਾਂ ਦੀ ਗੱਲ ਜਿੱਥੋਂ ਤੱਕ ਹੈ ਇਹਦੇ ਵਿੱਚ ਜਿਹੜੀ ਜੀ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਪੁੱਛਿਆ ਜਾਂਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੈ ਤੁਹਾਡਾ, ਤੁਸੀਂ ਇਸ ਤਰੀਕੇ ਨਾਲ ਕਰਦੇ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਘੜਿਆ ਘੜਾਇਆ ਜਿਹੜਾ ਜੀ ਉਹ ਜਵਾਬ ਹੁੰਦਾ। ਉਹ ਇੱਕ ਇੰਡੀਪੈਂਡੈਂਟ ਬੋਡੀ ਹੈ, ਅਕਾਲੀ ਦਲ ਦਾ ਉਹਦੇ ਨਾਲ ਕੋਈ ਜਿਹੜਾ ਜੀ ਉਹ ਲੈਣਾ ਦੇਣਾ ਨਹੀਂ। ਅਕਾਲੀ ਦਲ ਉਹਨੂੰ ਨਹੀਂ ਚਲਾਉਂਦਾ। ਸਭ ਨੂੰ ਪਤਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਲਿਫਾਫੇ ਚੋਂ ਜਿਹੜਾ ਜੀ ਉਹ ਨਾਮ ਨਿਕਲਦਾ ਰਿਹਾ। ਲਿਫਾਫਾ ਇਸ ਵਾਰੀ ਵੀ ਆਊਗਾ, ਪਰ ਇਹ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਸੁਖਬੀਰ ਸਿੰਘ ਬਾਦਲ ਹੋਰੀ ਤੈਅ ਕਰਨਗੇ ਜੀ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਉਮੀਦਵਾਰ ਚੁਣਨ ਦੇ ਸਮੁੱਚੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਜੀ ਉਹ ਸੌਂਪ ਦਿੱਤੇ ਆ। ਤੇ ਹੁਣ ਮੇਰਾ ਖਿਆਲ ਇਹ ਅੱਗੋਂ ਜੇ ਦੁਬਾਰਾ ਕਦੀ ਇਦਾਂ ਦਾ ਬਿਆਨ ਆਉਂਦਾ ਇਹ ਲੋਕਾਂ ਨੂੰ ਬੜਾ ਕਲੀਅਰ ਜਿਹੜਾ ਜੀ ਉਹ ਹੋਣਾ ਚਾਹੀਦਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਆ ਜੀ ਉਹ ਅਧਿਕਾਰ ਸੌਂਪ ਰਹੇ ਆ, ਤੇ ਕਾਹਦੀ ਇਹ ਆਜ਼ਾਦ ਹਸਤੀ ਜਿਹੜੀ ਆ ਜੀ ਉਹ ਰਹਿ ਗਈ, ਜਾਂ ਆਜ਼ਾਦ ਇੱਕ ਕਮੇਟੀ ਜਿਹੜੀ ਉਹ ਰਹਿ ਗਈ। ਸਭ ਨੂੰ ਪਤਾ ਕਿ ਉਹਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਹੈ। ਇਹ ਜਿਹੜੀ ਮੀਟਿੰਗ ਹੋਈ ਹੈ ਜੀ ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਘਰੇ ਹੋਈ ਮੀਟਿੰਗ ਜਿਹੜੀ ਦੱਸੀ ਜਾਂਦੀ ਹੈ। ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬਾਕੀ ਵੀ ਜਿਹੜੇ ਉਹ ਹਾਜ਼ਰ ਸੀਗੇ। ਇੱਕ ਜਿਹੜੀ ਹੋਰ ਚੀਜ਼ ਜਿਹੜੀ ਹੋਈ ਕੱਲ,
ਉਹ ਇਹ ਕਿ ਇੱਕ ਡਾਇਲਾਗ ਬੜਾ ਜਿਹੜਾ ਦੀ ਪ੍ਰਚਲਿਤ ਹੈ ਇੱਥੋਂ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵਿੱਚ। ਉਹ ਕਹਿੰਦੇ ਜਦੋਂ ਉਹਨਾਂ ਨੇ ਛੱਡਣੀ ਹੁੰਦੀ ਪਾਰਟੀ, ਕਹਿੰਦੇ ਕਿ ਸਾਨੂੰ ਘੁੱਟਣ ਮਹਿਸੂਸ ਹੋ ਰਹੀ ਸੀ, ਤੇ ਫਿਰ ਜਦੋਂ ਉਹ ਕੁਝ ਸਮੇਂ ਤੋਂ ਬਾਅਦ ਫਿਰ ਮੁੜ ਕੇ ਉਸੇ ਪਾਰਟੀ 'ਚ ਜਾਂਦੇ ਆ ਤੇ ਇੱਕ ਜਿਹੜਾ ਜੀ ਉਹ ਨਾਮ ਵਰਤ ਲਿਆ ਜਾਂਦਾ ਘਰ ਵਾਪਸੀ। ਇਹ ਘੁੱਟਣ ਮਹਿਸੂਸ ਹੋਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਥਾਂ ਥਾਂ ਹੋ ਰਹੀ ਸੀਗੀ, ਤੇ ਉਦੋਂ ਜਿਹੜੇ ਜੀ ਕੁਝ ਮੈਂਬਰ ਜਿਹੜੇ ਸੀ ਉਹ ਕਿਨਾਰਾ ਕਰ ਗਏ ਸੀ ਅਕਾਲੀ ਦਲ ਤੋਂ। ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ ਇਹਦੇ 'ਚ ਹਰਿਆਣੇ ਤੋਂ ਸ਼ਾਮਲ ਹੈ, ਇੰਦਰਮੋਹਨ ਸਿੰਘ, ਸੁਰਜੀਤ ਸਿੰਘ ਗੜੀ, ਨਿਰਮਲ ਸਿੰਘ ਜੌਲਾ ਇਹ ਜਿਹੜੇ ਜੀ ਉਹ ਛੱਡ ਗਏ ਸੀ। ਸੁਖਦੇਵ ਸਿੰਘ ਭੌਰ ਹੋਰਾਂ ਨੇ ਜਿਹੜਾ ਪੰਥਕ ਫਰੰਟ ਖੜਾ ਕੀਤਾ ਉਹਦੇ ਵਿੱਚ ਮੂਹਰਲੀ ਕਤਾਰ ਦੇ ਵਿੱਚ ਵਿਚਰ ਰਹੇ ਸੀ ਸੁਰਜੀਤ ਸਿੰਘ ਗੜੀ। ਹੁਣ ਇਹਨਾਂ ਦੀ ਜਿਹੜੀ ਉਹ ਸੈਕੰਡ ਡਾਇਲਾਗ ਆ ਜੀ ਉਹ ਸਾਹਮਣੇ ਆ ਗਿਆ ਘਰ ਵਾਪਸੀ ਵਾਲਾ। ਉਦੋਂ ਜਿਹੜੀ ਘੁੱਟਣ ਸੀਗੀ ਉਹ ਕਿੱਦਾਂ ਦੀ ਸੀ, ਕੀ ਉਹ ਖਤਮ ਹੋ ਗਈ, ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਉਹ ਮਾਮਲੇ ਸਾਰੇ ਹੱਲ ਹੋ ਗਏ, ਜਾਂ ਜਿਹਦੇ ਕਰਕੇ ਵਿਰੋਧ ਕਰਕੇ ਛੱਡ ਕੇ ਗਏ ਸੀਗੇ ਉਹੀ ਇਹ ਲੋਕ ਨੇ ਜੀ ਜਿਹੜੇ ਪਿਛਲੇ ਦਿਨੀ ਜਿਹੜਾ ਕਮਿਸ਼ਨ ਬਣਿਆ ਉਹਦੇ ਸਾਹਮਣੇ ਪੇਸ਼ ਹੋਣ ਦੇ ਵਾਸਤੇ ਤਿਆਰ ਨਹੀਂ ਗਏ। ਸੋ ਕਿਸ ਕਿਸਮ ਦੇ ਲੋਕਾਂ ਦੇ ਨਾਲ ਖਾਸ ਤੌਰ ਦੇ ਉੱਤੇ ਧਾਰਮਿਕ ਜਿਹੜੇ ਇਹ ਆਗੂ ਅਖਵਾਉਂਦੇ ਨੇ, ਉਹ ਆਮ ਲੋਕਾਂ ਨੂੰ ਕਿਵੇਂ ਧੋਖੇ ਦੇ ਵਿੱਚ ਜਿਹੜਾ ਜੀ ਉਹ ਰੱਖਦੇ ਆ, ਉਹਦੀ ਇਦੋਂ ਵੱਡੀ ਹੋਰ ਮਿਸਾਲ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾ ਸਕਦੀ ਜਿਹੜੇ ਇਹ ਘਰ ਵਾਪਸੀ ਕਰ ਰਹੇ। ਬਿਲਕੁਲ ਜੀ, ਕਿਉਂਕਿ ਲੋਕ ਆ ਜਿਹੜੇ ਉਹਨਾਂ 'ਚ ਅਵੇਅਰਨੈਸ ਨਹੀਂ ਹੈਗੀ, ਉਹੀ ਨਹੀਂ ਪੁੱਛਦੇ, ਇਹਨਾਂ ਨੂੰ ਬਾਰ-ਬਾਰ ਮੂੰਹ ਲਾਈ ਜਾਂਦੇ ਆ। ਅਤੇ ਅੱਗੇ ਲੁਧਿਆਣੇ ਦੇ ਵਿੱਚ ਜਿਹੜੀ ਫੈਕਟਰੀ ਸੀ ਉਹਨੂੰ ਅੱਗ ਲੱਗੀ ਸੀ, ਕਈ ਮੌਤਾਂ ਵੀ ਹੋ ਗਈਆਂ, ਅਤੇ ਉਹ ਬਿਨਾਂ NOC ਤੋਂ ਹੀ ਚੱਲ ਰਹੀ ਸੀ ਪਲਾਸਟਿਕ ਦੀ ਕੰਪਨੀ। ਦੇਖੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਦਾ ਜਿਹੜੀਆਂ ਉਹ ਹੁੰਦੀਆਂ ਨੇ, ਕੁਝ ਮੌਤਾਂ ਹੁੰਦੀਆਂ ਨੇ, ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ, ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦੇ ਦਿੱਤੇ ਜਾਂਦੇ ਆ। ਉਦੋਂ ਬਾਅਦ ਉਹ ਕੀ ਹੁੰਦਾ ਉਹਨਾਂ ਜਾਂਚ ਦੇ ਹੁਕਮਾਂ ਦਾ, ਵੈਸੇ ਸਹੀ ਪੁੱਛੋ ਤਾਂ ਅੱਜ ਤੱਕ ਕਦੀ ਸੁਣਿਆ ਨਹੀਂ ਗਾ। ਜਿਹੜਾ ਇੱਕ ਥੀਏਟਰ ਨੂੰ ਅੱਗ ਲੱਗੀ ਸੀ ਦਿੱਲੀ ਦੇ ਵਿੱਚ, ਉਸ ਮੁਆਵਜ਼ੇ ਨੂੰ ਜਿਹੜਾ ਜੀ ਉਹ ਛੱਡ ਕੇ, ਜਿਹੜਾ ਵੱਡਾ ਮੁਆਵਜ਼ਾ, ਔਰ ਉਸ ਮਾਮਲੇ ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਉਹਨਾਂ ਨੂੰ ਸਖਤ ਸਜ਼ਾਵਾਂ ਵੀ ਜਿਹੜੀਆਂ ਜੀ ਉਹ ਹੋਈਆਂ ਓਨਰਸ ਨੂੰ, ਕਿ ਉਹਨਾਂ ਦੇ ਪੁਖਤਾ ਪ੍ਰਬੰਧ ਨਹੀਂ ਸੀਗੇ, ਨਹੀਂ ਤਾਂ ਅਦਰਵਾਈਜ਼ ਜਿਹੜੇ ਨਾ ਜੀ ਇਹ ਮਾਮਲੇ ਖਪਾ ਦਿੱਤੇ ਜਾਂਦੇ ਆ, ਜਿਹਦੇ ਕਰਕੇ ਜਿਹੜੇ ਇਹ ਇਸ ਤਰ੍ਹਾਂ ਦੀਆਂ ਫੈਕਟਰੀਆਂ ਵਗੈਰਾ ਜਿਹੜਾ ਜੀ ਉਹ ਚਲਾਉਣ ਵਾਲੇ ਉਹ ਅਕਸਰ ਖਰਚੇ ਜਿਹੜੇ ਆ ਜੀ ਉਹਨਾਂ ਦੇ ਘੱਟ ਪੈਣ, ਜਾਂ ਉਹਨਾਂ ਨੂੰ ਭੱਜ ਦੌੜ ਜਿਹੜੀ ਆ ਜੀ ਉਹ ਨਾ ਕਰਨੀ ਪਏ, ਕਾਗਜ਼ ਪੱਤਰ ਉਹ ਪੂਰੇ ਨਹੀਂ ਕਰਦੇ। ਸਨਅਤੀ ਸ਼ਹਿਰ ਦੇ ਸੂਫੀਆ ਚੌਕ ਦੇ ਨੇੜੇ ਜਿਹੜਾ ਧਮਾਕੇ ਕਰਕੇ ਢਹਿ ਢੇਰੀ ਹੋਈ 5 ਮੰਜ਼ਿਲਾ ਫੈਕਟਰੀ ਦੇ ਬਾਰੇ ਦੇ ਵਿੱਚ ਫਾਇਰ ਬ੍ਰਿਗੇਡ ਮਹਿਕਮੇ ਨੇ ਵੱਡਾ ਜਿਹੜਾ ਜੀ ਉਹ ਖੁਲਾਸਾ ਕੀਤਾ। ਫਾਇਰ ਬ੍ਰਿਗੇਡ ਕਹਿੰਦਾ ਹੈ ਕਿ ਉਹਨਾਂ ਤੋਂ ਕੋਈ NOC ਜਿਹੜੀ ਹੈ ਜੀ ਉਹ ਨਹੀਂ ਸੀ ਲਈ ਗਈ, ਔਰ ਬਿਨਾਂ ਉਹਦੇ NOC ਦੇ ਇਹ ਫੈਕਟਰੀ ਚੱਲ ਰਹੀ ਸੀਗੀ। ਫੈਕਟਰੀ ਦੇ ਵਿੱਚ ਅੱਗ ਬੁਝਾਉਣ ਦਾ ਇੱਕ ਵੀ ਸਮਾਨ ਨਹੀਂ ਸੀਗਾ। ਫੈਕਟਰੀ ਦੇ ਵਿੱਚ ਹਜ਼ਾਰਾਂ ਲੀਟਰ ਪੈਟਰੋਲ, ਕੈਮੀਕਲ ਪ੍ਰੋਡਕਟ ਇਸਤੇਮਾਲ ਜਿਹੜਾ ਹੋ ਰਿਹਾ ਸੀਗਾ, ਪਰ ਫੈਕਟਰੀ ਮਾਲਕ ਜਿਹੜਾ ਸੀਗਾ ਉਹ ਨਿਯਮ ਕਾਨੂੰਨ ਛਿੱਕੇ ਟੰਗ ਕੇ ਆਪਣਾ ਜਿਹੜਾ ਜੀ ਇਹ ਕੰਮਕਾਰ ਚਲਾ ਰਿਹਾ ਸੀਗਾ। ਇਹਦੇ ਜਿਹੜੀ ਇਮਾਰਤ ਹੈ ਜੀ ਇਹਦੇ ਨਾਲ ਕਈ ਦਰਜਨ ਇਸ ਤਰ੍ਹਾਂ ਦੀਆਂ ਵੱਡੀਆਂ ਫੈਕਟਰੀਆਂ ਨੇ ਜੋ ਫਾਇਰ ਬ੍ਰਿਗੇਡ ਦੇ NOC ਤੋਂ ਬਿਨਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਹੁਣ ਫਾਇਰ ਬ੍ਰਿਗੇਡ ਨੇ ਜਿਹੜਾ ਜੀ ਹਰਕਤ ਦੇ ਵਿੱਚ ਆਉਂਦਿਆਂ ਇਹਨਾਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੀ ਛਾਣਬੀਣ ਜਿਹੜੀ ਆ ਉਹ ਸ਼ੁਰੂ ਕੀਤੀ ਆ, ਔਰ ਇਹਨਾਂ ਦੇ ਖਿਲਾਫ ਜਿਹੜਾ ਜੀ ਮਾਮਲੇ ਉਹਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਦੌਰਾਨ ਦਰਜ ਹੋਣ। ਸਵਾਲ ਇਹ ਹੈ ਜੀ ਕਿ ਇਹਨਾਂ ਫੈਕਟਰੀਆਂ ਦੇ ਅੰਦਰ ਫੈਕਟਰੀ ਮਾਲਕਾਂ ਨੇ ਕਰੋੜਾਂ ਰੁਪਈਏ ਦੀ ਹਾਈਟੈਕ ਮਸ਼ੀਨਰੀ ਤਾਂ ਲਾ ਲਈ, ਪਰ ਫਾਇਰ ਬ੍ਰਿਗੇਡ ਤੋਂ NOC ਲੈਣਾ ਜਿਹੜਾ ਜੀ ਉਹ ਮੁਨਾਸਿਬ ਨਹੀਂ ਸਮਝਿਆ। ਦੂਸਰਾ ਪੱਖ ਇਹਦਾ ਇਹ ਵੀ ਹੈ ਕਿ ਫਾਇਰ ਬ੍ਰਿਗੇਡ ਵਾਲੇ ਹੁਣ ਜਿਹੜਾ ਜੀ ਇੰਨਾ ਕੁਝ ਕੱਢ ਰਹੇ ਆ ਕਿ ਇੰਨੀਆਂ ਫੈਕਟਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ, ਜਾਂ ਇਹ ਜਿਹੜੀ ਫੈਕਟਰੀ 5 ਮੰਜ਼ਿਲਾ ਸੀਗੀ ਇਹਨੇ NOC ਨਹੀਂ ਸੀ ਲਈ। ਹੁਣ ਇਹ ਕੋਈ ਛੋਟੀ ਚੀਜ਼ ਤਾਂ ਹੈ ਨਹੀਂ, ਜਾਂ ਨਾ ਇਹ ਇਸ ਤਰ੍ਹਾਂ ਹੈ ਕਿ ਕਿਸੇ ਨੇ ਘਰ ਦੇ ਅੰਦਰ ਜਿਹੜੀ ਲਾਈ ਹੋਈ ਹੈ ਵੀ ਚਾਰ ਦੀਵਾਰੀ ਤੋਂ ਬਾਹਰ ਦਿੰਦੀ ਨਹੀਂ ਗਈ। ਜੇ ਏਡੀ ਵੱਡੀ ਫੈਕਟਰੀ ਦਿਸਦੀ ਸੀ ਤਾਂ ਫਾਇਰ ਬ੍ਰਿਗੇਡ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਸੀਗੀ ਕਿ ਉਹ ਇਹਦੇ ਬਾਰੇ ਪਹਿਲਾਂ ਜਿਹੜਾ ਉਹ ਸੋਚਦੇ, ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਜਿਹਦਾ ਰਿਕਾਰਡ ਹੈ ਨੀਗਾ, ਜਿਹਨੇ NOC ਨਹੀਂ ਲਈ, ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਹੀਆਂ ਨੇ। ਇਹ ਕੁਐਸਚਨ ਮਾਰਕ ਬੇਸ਼ੱਕ ਫੈਕਟਰੀ ਦੇ ਓਨਰ ਦੇ ਉੱਤੇ ਤਾਂ ਲਾ ਦਿੱਤਾ ਗਿਆ ਕਿ ਉਹਨੇ ਨਹੀਂ ਲਿਆ, ਗਲਤੀ ਉਹਦੀ ਹੈ, ਪਰ ਫਾਇਰ ਬ੍ਰਿਗੇਡ ਵੀ ਤਾਂ ਇਹਦੇ ਵਿੱਚ ਜਿਹੜੀ ਹੈ ਜੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕਿ ਉਹਨੇ ਪਹਿਲਾਂ ਇਹਦੇ ਉੱਤੇ ਸਮਾਂ ਰਹਿੰਦਿਆਂ ਕਾਰਵਾਈ ਕਿਉਂ ਨਹੀਂ ਕੀਤੀ, ਤੇ ਇੰਨੀਆਂ ਜਿਹੜੀਆਂ ਜਾਨਾਂ ਸੀਗੀਆਂ ਉਹ ਇਹਨਾਂ ਦੀ ਗਲਤੀ ਦੀ ਵਜ੍ਹਾ ਕਰਕੇ। ਬਿਲਕੁਲ ਜੀ, ਐਡੀ ਵੱਡੀ ਕੰਪਨੀ ਆ, ਉਹਨੂੰ ਕਿਸ ਤਰ੍ਹਾਂ ਨਜ਼ਰ ਅੰਦਾਜ਼ ਕਰ ਜਾਂਦੇ ਆ, ਇਹ ਨਹੀਂ ਸਮਝ ਲੱਗੀ। ਅਤੇ ਅੱਗੇ ਆਪਾਂ ਖੇਤੀਬਾੜੀ ਯੂਨੀਵਰਸਿਟੀ ਦੇ ਜੇ ਸਰਵੇ ਦੇਖੀਏ ਤਾਂ ਉਹਨਾਂ ਨੇ ਦੱਸਿਆ ਕਿ 83% ਜਿਹੜੀਆਂ ਖੁਦਕਸ਼ੀਆਂ ਆ ਉਹ ਕਰਜ਼ੇ ਕਰਕੇ ਹੁੰਦੀਆਂ। ਇਹਦੀ ਪੰਜਾਬ ਦੇ 6 ਜ਼ਿਲ੍ਹਿਆਂ ਦੇ ਉੱਤੇ ਪਿਛਲੇ 1.5 ਦਹਾਕੇ ਦੇ ਦੌਰਾਨ ਤਕਰੀਬਨ 15,000 ਕਿਸਾਨ ਤੇ ਮਜ਼ਦੂਰ ਜਿਹੜੇ ਆ ਜੀ ਉਹ ਖੁਦਕੁਸ਼ੀ ਕਰ ਗਏ ਨੇ। ਇਹਨਾਂ ਦੇ ਵਿੱਚ ਵੱਡੀ ਗਿਣਤੀ 15 ਤੋਂ 45 ਸਾਲ ਵਾਲਿਆਂ ਦੀ ਆ। 83% ਖੁਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਵਿਧਾਨ ਸਭਾ ਦੀ ਕਮੇਟੀ ਦੇ ਨਾਲ ਸੋਮਵਾਰ ਨੂੰ ਸਾਂਝੀ ਕੀਤੀ ਰਿਪੋਰਟ ਦੇ ਵਿੱਚ ਇਹ ਸਾਰਾ ਖੁਲਾਸਾ ਜਿਹੜਾ ਜੀ ਉਹ ਹੈ। ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨੇ ਸੂਬੇ ਦੇ ਸਭ ਤੋਂ ਵੱਧ ਖੁਦਕੁਸ਼ੀ ਪ੍ਰਭਾਵਿਤ ਜ਼ਿਲ੍ਹਿਆਂ ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ, ਮੋਗਾ ਤੇ ਲੁਧਿਆਣਾ ਦੇ 2000 ਪਿੰਡਾਂ ਦੇ ਖੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਲ 2000 ਤੋਂ 15 ਤੱਕ ਦਾ ਸਰਵੇ ਕੀਤਾ। 8 ਦੇ ਵਿੱਚ ਬਠਿੰਡਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਪਹਿਲੀ ਵਾਰੀ ਸਰਵੇ ਹੋਇਆ ਸੀ। 11 ਦੇ ਵਿੱਚ ਸਰਵੇ ਮਾਨਸਾ, ਬਰਨਾਲਾ, ਮੋਗਾ ਤੇ ਲੁਧਿਆਣਾ ਸ਼ਾਮਲ ਕੀਤੇ ਗਏ ਸੀ। 17 ਦੇ ਵਿੱਚ ਇਹਨਾਂ ਸਾਰੇ 6 ਜ਼ਿਲ੍ਹਿਆਂ ਦਾ ਸਰਵੇ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਹੋਰਾਂ ਜ਼ਿਲ੍ਹਿਆਂ ਦੇ ਕੀਤੇ ਗਏ ਸਰਵੇ ਤੋਂ ਇਸ ਸਰਵੇ ਦੇ ਅੰਕੜੇ ਜੋੜਨ ਦੇ ਨਾਲ ਇਹ ਅੰਕੜਾ ਕਰੀਬ 2000 ਹੋਰ ਵੱਧ ਜਾਣ ਦੇ ਜਿਹੜੇ ਜੀ ਉਹ ਖਦਸ਼ੇ ਨੇ। ਖੇਤੀ ਯੂਨੀਵਰਸਿਟੀ ਦਾ ਸਰਵੇ ਜਿਹੜਾ ਜੀ ਉਹ ਕਹਿੰਦਾ ਹੈ ਕਿ 14,667 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਆ। ਇਹਦੇ ਵਿੱਚ 8294 ਤਕਰੀਬਨ ਇਹ 56.5% ਬਣਦਾ ਕਿਸਾਨ ਤੇ 6373 ਤਕਰੀਬਨ 43.5% ਖੇਤ ਮਜ਼ਦੂਰ ਨੇ। ਇਹਦੇ ਵਿੱਚ 87% ਕਿਸਾਨ, 77% ਮਜ਼ਦੂਰ ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀ ਕਰਨ ਦੇ ਵਾਸਤੇ ਮਜਬੂਰ ਹੋਏ ਆ ਜੀ। ਥੋੜੀਆਂ ਜ਼ਮੀਨਾਂ ਵਾਲੇ ਛੋਟੇ ਕਿਸਾਨ, ਖੇਤ ਮਜ਼ਦੂਰ ਜ਼ਿਆਦਾ ਪੀੜਤ ਜਿਹੜੇ ਜੀ ਉਹ ਵਿਖਾਈ ਦੇ ਰਹੇ ਆ। ਖੁਦਕੁਸ਼ੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਆ ਜੀ ਉਹ ਨੌਜਵਾਨਾਂ ਦੀ ਦੱਸੀ ਗਈ ਆ। ਔਰ ਖੁਦਕੁਸ਼ੀ ਵਾਲਿਆਂ ਦੇ ਵਿੱਚ 15 ਤੋਂ 30 ਸਾਲ ਦੀ ਉਮਰ ਦੇ ਕਿਸਾਨ ਕਰੀਬ 26.5%, ਮਜ਼ਦੂਰ ਜਿਹੜੇ ਨੇ ਉਹ ਤਕਰੀਬਨ 40%, 31 ਤੋਂ 45 ਸਾਲ ਦੀ ਉਮਰ ਦੇ ਵਰਗ ਦੇ ਵਿੱਚ ਜੀ ਕਿਸਾਨ ਜਿਹੜੇ ਨੇ ਉਹ ਤਕਰੀਬਨ 40% ਤੇ ਮਜ਼ਦੂਰ ਵੀ ਇੰਨੇ ਕੁ ਜਿਹੜਾ ਜੀ ਫੀਸਦੀ 66% ਕਿਸਾਨ ਤੇ 79% ਮਜ਼ਦੂਰ ਜਿਹੜੇ ਉਹ ਸ਼ਾਮਲ ਹੈ। ਸਾਲ 2000 ਦੇ ਵਿੱਚ 887 ਔਰ 2008 ਦੇ ਵਿੱਚ 1133, 10 ਦੇ ਵਿੱਚ 1035, 11 ਚ 1000, 15 ਚ 924 ਖੁਦਕੁਸ਼ੀਆਂ ਜਿਹੜੀਆਂ ਸੀਗੀਆਂ ਉਹ ਹੋਈਆਂ। ਖੁਦਕੁਸ਼ੀਆਂ ਦੇ ਵਿੱਚ ਕਿਸਾਨ ਤੇ ਮਜ਼ਦੂਰਾਂ ਦਾ ਜਿਹੜਾ ਪਰਸੈਂਟੇਜ ਹੈ ਉਹ ਤਕਰੀਬਨ ਇੱਕੋ ਜਿਹਾ ਜਿਹੜਾ ਜੀ ਉਹ ਹੈ। ਜਿਹੜੇ ਇੱਕ ਅਰਥ ਸ਼ਾਸਤਰੀ ਨੇ ਪ੍ਰੋਫੈਸਰ ਸੁਖਪਾਲ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਰਵੇਖਣ ਜਿਹੜਾ ਜੀ ਉਹ ਕੀਤਾ ਗਿਆ। ਇਹਦਾ ਹੱਲ ਜਿਹੜਾ ਜੀ ਸੁਝਾਇਆ ਗਿਆ। ਇਹ ਕਿਹਾ ਇਹਦੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਵਾਸਤੇ ਕੁਝ ਕਦਮ ਚੁੱਕਣੇ ਪੈਣਗੇ। ਛੋਟੇ ਕਿਸਾਨਾਂ ਤੋਂ ਕਰਜ਼ਾ ਵਸੂਲੀ 1 ਸਾਲ ਲਈ ਅੱਗੇ ਪਾ ਦਿੱਤੀ ਜਾਵੇ। ਮੌਜੂਦਾ ਕਰਜ਼ੇ ਨੂੰ ਲੰਬੇ ਸਮੇਂ ਦੇ ਵਿੱਚ ਤਬਦੀਲ ਕੀਤਾ ਜਾਵੇ। ਕੁਦਰਤੀ ਜਾਂ ਮਨੁੱਖੀ ਆਫਤਾਂ ਕਰਕੇ ਨੁਕਸਾਨ ਦੇ ਵਾਸਤੇ ਬਿਨਾਂ ਵਿਆਜ ਤੋਂ ਕਰਜ਼ਾ ਜਿਹੜਾ ਜੀ ਉਹ ਦਿੱਤਾ ਜਾਵੇ। ਜਿਹੜੇ ਜ਼ਮੀਨ ਦੀ ਕੁਰਕੀ ਤੇ ਮਸ਼ੀਨਰੀ ਦੀ ਕੁਰਕੀ ਜਿਹੜੀ ਆ ਜੀ ਉਹ ਬੰਦ ਕਰਨ ਦੀ ਸਿਫਾਰਿਸ਼ ਇਹਦੇ ਵਿੱਚ ਕੀਤੀ ਗਈ ਆ। ਇਹ ਕੋਈ ਪਹਿਲਾ ਸਰਵੇ ਨਹੀਂ ਹੈ ਜੀ, ਇਹ ਪਹਿਲਾਂ ਵੀ ਜਿਹੜੇ ਆ ਜੀ ਉਹ ਸਰਵੇ ਆਏ ਆ। ਪਰ ਜਿਹੜਾ ਕਿਸਾਨਾਂ ਦਾ ਇਸ਼ੂਜ਼ ਹੈ, ਕਿਸਾਨਾਂ ਦੇ ਕਰਜ਼ਿਆਂ ਦਾ ਜਿਹੜਾ ਜੀ ਉਹ ਇਸ਼ੂ ਹੈ, ਖੁਦਕੁਸ਼ੀਆਂ ਦਾ ਜਿਹੜਾ ਇਸ਼ੂ ਹੈ, ਇਹ ਮਹਿਜ਼ ਜਿਹੜਾ ਜੀ ਕੁਛ ਸਿਆਸੀ ਜਿਹੜੀ ਰੰਗਤ ਹੈ ਜਾਂ ਇਹਦੇ ਉੱਤੇ ਸਿਆਸਤ ਹੋਣ ਤੋਂ ਬਿਨਾਂ ਅੱਗੇ ਜਿਹੜਾ ਜੀ ਉਹ ਨਹੀਂ ਵੱਧ ਸਕਿਆ, ਜਿਹਦੇ ਕਰਕੇ ਇਹ ਖੁਦਕੁਸ਼ੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ, ਸਾਲਾਂ ਤੋਂ, ਜਿਵੇਂ 2000 ਤੋਂ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਉਹ ਹੋ ਰਹੀਆਂ ਨੇ ਔਰ ਅੱਜ ਵੀ ਨਿਰੰਤਰ ਜਾਰੀ ਨੇ ਜੀ। ਤੇ ਅੱਗੇ ਆਪਾਂ ਬਹਿਬਲ ਕਾਂਡ ਦੇ ਵਿੱਚ 2 ਨੌਜਵਾਨ ਸ਼ਹੀਦ ਹੋ ਗਏ ਸੀਗੇ ਤੇ ਉਸ ਵਿੱਚ ਪੁਲਿਸ ਨੇ ਅਧੂਰੀ ਜਿਹੀ, ਅਧਪਚੱਦੀ ਜਿਹੀ ਰਿਪੋਰਟ ਪੇਸ਼ ਕੀਤੀ ਹੈ। ਐਕਚੁਅਲੀ ਜੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਸੀ, ਉਸ ਤੋਂ ਬਾਅਦ ਅਕਤੂਬਰ 15 ਦੇ ਵਿੱਚ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਬਾਜਾਖਾਨਾ ਦੇ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਦਰਜ ਹੋਏ ਕਤਲ ਤੇ ਇਰਾਦਾ ਕਤਲ ਦੇ ਮਾਮਲੇ ਦੇ ਵਿੱਚ ਅਦਾਲਤੀ ਹੁਕਮਾਂ ਦੇ ਬਾਵਜੂਦ ਪੁਲਿਸ ਨੇ ਮੁਕੰਮਲ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੀ। ਪੁਲਿਸ ਸਟੇਟਸ ਰਿਪੋਰਟ ਹੈ, ਇਹਦੇ ਨਾਲ ਸਹਿਮਤੀ ਨਹੀਂ ਦਿੱਤੀ ਜੀ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹਨਾਂ ਨੇ। ਔਰ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ 29 ਜਨਵਰੀ ਤੱਕ ਸਮੁੱਚੇ ਮਾਮਲੇ ਦੀ ਰਿਪੋਰਟ ਪੂਰੀ ਕਰਕੇ ਅਦਾਲਤ ਦੇ ਸਾਹਮਣੇ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇ। ਥਾਣਾ ਬਾਜਾਖਾਨਾ ਦੇ ਜਿਹੜੇ SHO ਨੇ ਉਹਨੇ ਮੈਜਿਸਟ੍ਰੇਟ ਦੇ ਹੁਕਮਾਂ ਦੇ ਉੱਤੇ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਬਹਿਬਲ ਕਾਂਡ ਦੌਰਾਨ ਚੱਲੀ ਗੋਲੀ ਦੇ ਵਿੱਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ। ਪਿੰਡ ਬਹਿਬਲ ਨੇੜੇ ਸਿੱਖ ਸੰਗਤਾਂ ਪੰਜਾਬ ਸਰਕਾਰ ਤੇ ਪੁਲਿਸ ਦੇ ਖਿਲਾਫ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸੀ, ਜਿਹਦੇ ਤੇ ਪੁਲਿਸ ਨੇ ਗੋਲੀ ਚਲਾਤੀ ਸੀ ਔਰ 2 ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਗੋਲੀ ਲੱਗਣ ਕਰਕੇ ਜਿਹੜੀ ਆ ਜੀ ਉਹ ਮੌਤ ਹੋਈ ਸੀਗੀ। ਔਰ ਜਿਹੜੀ ਵਿਸ਼ੇਸ਼ ਜਾਂਚ ਟੀਮ ਦੇ ਡਾਇਰੈਕਟਰ ਨੇ ਇੱਕ ਪੜਤਾਲ ਤੋਂ ਬਾਅਦ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ ਸੀਗਾ। ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ਪਹਿਲੀ ਵਾਰੀ ਅਣਪਛਾਤੀ ਪੁਲਿਸ ਦੇ ਖਿਲਾਫ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ ਸੀਗਾ।
ਇਹਦੇ ਵਿੱਚ ਜੇ ਵੇਰਵਿਆਂ 'ਚ ਜਾਈਏ ਤਾਂ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸੀ ਤੇ 6 ਮਹੀਨੇ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ, ਉਹਨਾਂ ਨੇ ਸਬਮਿਟ ਕਰਤੀ, ਅੱਧੀ ਕਰਾਤੇ ਚੁੱਪ ਕੀਤੇ ਆ। ਉਹ ਰਿਪੋਰਟ ਦੱਬ ਲਈ ਗਈ, ਉਹ ਕਿਸੇ ਨੇ ਜਿਹੜੀ ਜੀ ਉਹ ਜਨਤਕ ਨਹੀਂ ਕੀਤੀ, ਨਾ ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਜਿਹੜੀ ਉਹ ਹੋਈ। ਸਰਕਾਰ ਬਦਲ ਗਈ ਪੰਜਾਬ ਦੇ ਵਿੱਚ, ਔਰ ਜਿਹੜੀ ਬਦਲੀ ਹੋਈ ਸਰਕਾਰ ਸੀ ਉਹਨਾਂ ਨੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਜਿਹੜੀ ਹੈ ਜੀ ਉਹ ਤਾਇਨਾਤੀ ਕਰਤੀ। ਉਹ ਲਗਾਤਾਰ ਇਹਦੇ ਉੱਤੇ ਜਿਹੜੀ ਹੈ ਜੀ ਛਾਣਬੀਣ ਕਰ ਰਹੇ ਆ, ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਜੀ ਪੇਸ਼ ਹੋ ਕੇ ਜਾਂ ਕੋਈ ਰਿਕਾਰਡ ਦੇਣ ਤੋਂ ਨਾ ਕਰਤੀ ਸੀ ਕਿ ਅਸੀਂ ਕਿਸੇ ਕਿਸਮ ਦਾ ਕੋਈ ਰਿਕਾਰਡ ਜਿਹੜਾ ਜੀ ਉਹ ਨਹੀਂ ਦੇਣਾ। ਉਹਦੇ ਤੋਂ ਬਿਨਾਂ ਹੀ ਇਹ ਜਿਹੜੀ ਹੈ ਜੀ ਜਾਂਚ ਅੱਗੇ ਵੱਧ ਰਹੀ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਹ ਰਿਪੋਰਟ ਜਿਹੜੀ ਹੈ ਸਬਮਿਟ ਕੀਤੀ ਜਾ ਸਕਦੀ ਹੈ ਸਰਕਾਰ ਦੇ ਕੋਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ। ਇਹਦੇ ਵਿੱਚੋਂ ਕੀ ਨਿਕਲਦਾ ਜੀ ਇਹ ਬਾਅਦ ਵਾਲੀਆਂ ਗੱਲਾਂ ਨੇ, ਪਰ ਜਿਉਂ-ਜਿਉਂ ਸਮਾਂ ਪੈਂਦਾ ਜਾਊਗਾ ਤਿਉਂ-ਤਿਉਂ ਇਹ ਲੋਕਾਂ ਨੂੰ ਜਿਹੜਾ ਜੀ ਉਹ ਭੁੱਲਦਾ ਜਾਊਗਾ ਕਿ ਉੱਥੇ ਕੀ ਕੁਛ ਹੋਇਆ ਸੀਗਾ। ਔਰ ਜਦੋਂ ਜਿਹੜੀ ਅਦਾਲਤ ਕਹੇ ਕਿ ਸਟੇਟਸ ਰਿਪੋਰਟ ਲਿਆਓ, ਪੁਲਿਸ ਕਹੇ ਕਿ ਇੰਨੀ ਕੁ ਹੈਗੀ ਆ ਸਾਡੇ ਕੋਲੇ, ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿਹੜੇ ਤਰੀਕੇ ਦੇ ਨਾਲ ਇਹਨੂੰ ਉੱਚਾ ਫੇਰਿਆ ਜਾ ਰਿਹਾ। ਬਿਲਕੁਲ ਜੀ, ਲੋਕ ਭੁੱਲ ਭੁਲਾ ਵੀ ਬੜੀ ਛੇਤੀ ਜਾਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਈ ਜਿਹੜੇ ਮੰਤਰੀ ਸੰਤਰੀ ਆ, ਕੋਈ ਚਿੱਟੀ ਮੱਖੀ ਦੀ ਦਵਾਈ ਪੀ ਗਿਆ, ਕੋਈ ਘਟਾਲਾ ਕਰ ਗਿਆ, ਕੋਈ ਚਾਰਾ ਖਾ ਗਿਆ, ਪਰ ਹੁਣ 6 ਮਹੀਨਿਆਂ ਦੇ ਵਿੱਚ ਸਰਕਾਰ ਨੇ ਲੱਖਾਂ ਦਾ ਪਾਣੀ ਪੀਤਾ। ਬਿਲਕੁਲ ਜੀ, ਇਹ ਜਿਹੜਾ ਪ੍ਰਾਹੁਣਚਾਰੀ ਮਹਿਕਮਾ ਹੈ ਜੀ ਉਹ ਤਕਰੀਬਨ ਰੋਜ਼ 4000 ਰੁਪਇਆ ਸਿਰਫ ਪੀਣ ਵਾਲੇ ਪਾਣੀ ਦੇ ਉੱਤੇ ਜਿਹੜਾ ਜੀ ਉਹ ਖਰਚ ਰਿਹਾ। ਪਿਛਲੇ 6.5 ਮਹੀਨਿਆਂ ਦੇ ਵਿੱਚ 7 ਲੱਖ ਤੇ 9,000 ਰੁਪਏ ਦਾ ਖਰਚਾ ਪੀਣ ਵਾਲੇ ਪਾਣੀ ਤੇ ਹੋਇਆ। 2007 ਤੋਂ 12 ਦੇ ਵਿੱਚ ਅਕਾਲੀ ਹਕੂਮਤ ਬਣੀ ਸੀ ਤਾਂ 5 ਵਰ੍ਹਿਆਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਖਰਚਾ 10,29,000 ਰੁਪਏ ਬਣਿਆ ਸੀ। ਹੁਣ 6.5 ਮਹੀਨਿਆਂ ਦੇ ਵਿੱਚ ਪਾਣੀ ਦਾ ਖਰਚਾ 7 ਲੱਖ ਨੂੰ ਪਾਰ ਜਿਹੜਾ ਜੀ ਉਹ ਕਰ ਗਿਆ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਹੈ ਜੀ 1 ਅਪ੍ਰੈਲ 17 ਤੋਂ 15 ਅਕਤੂਬਰ 17 ਤੱਕ ਇਕੱਲੇ ਪੀਣ ਵਾਲੇ ਪਾਣੀ ਦੇ ਉੱਤੇ 7,09,000 ਰੁਪਏ ਦਾ ਖਰਚ ਕੀਤਾ ਗਿਆ। ਰੋਜ਼ 4,000 ਰੁਪਏ ਦੀਆਂ ਬੋਤਲਾਂ ਵਾਲਾ ਪਾਣੀ ਦੇ ਉੱਤੇ ਖਰਚਿਆ ਜਾ ਰਿਹਾ, ਔਰ ਸਰਕਾਰ ਦੇ ਵੱਲੋਂ ਬਿਸਲੇਰੀ ਤੇ ਕਿੱਲੇ ਦੀਆਂ ਬੋਤਲਾਂ ਜਿਹੜੀਆਂ ਉਹ ਵਰਤੀਆਂ ਜਾ ਰਹੀਆਂ ਨੇ। ਜਿਹੜੀ ਮਾਸਾਹਾਰੀ ਖਾਣੇ ਦੇ ਉੱਤੇ 3.25 ਲੱਖ ਰੁਪਏ ਖਰਚ ਕੀਤੇ ਗਏ ਆ, ਜਿਹਦੇ ਵਿੱਚ ਜਿਹੜਾ ਜੀ 87,268 ਰੁਪਏ ਦਾ ਚਿਕਨ ਆਇਆ, 52,000 ਤੇ 440 ਰੁਪਏ ਦੀ ਮੱਛੀ ਤੇ ਤਕਰੀਬਨ 1 ਲੱਖ ਰੁਪਏ ਦੇ ਆਂਡੇ ਜਿਹੜੇ ਆ ਜੀ ਉਹ ਸ਼ਾਮਲ ਆ। 2002 ਤੋਂ 7 ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਦੋਂ ਸਰਕਾਰ ਸੀ ਤਾਂ ਉਦੋਂ 5 ਸਾਲਾਂ ਦੇ ਵਿੱਚ ਸਰਕਾਰ ਨੇ ਚਾਹ ਪਾਣੀ ਤੇ ਕਾਜੂ ਬਦਾਮਾਂ ਦੇ ਉੱਤੇ 2 ਕਰੋੜ 39 ਲੱਖ ਰੁਪਏ ਖਰਚ ਕੀਤੇ ਸੀਗੇ। ਪ੍ਰਾਹੁਣਚਾਰੀ ਮਹਿਕਮਾ ਜਿਹੜਾ ਜੀ ਉਹ ਦੱਸਦਾ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਮੁੱਖ ਮੰਤਰੀ, ਵਜ਼ੀਰਾਂ, ਸਲਾਹਕਾਰਾਂ, OSP ਦੇ ਚਾਹ ਪਾਣੀ ਦੇ ਤੇ ਸਨੈਕਸ ਦਾ ਜਿਹੜਾ ਖਰਚਾ ਜੀ ਉਹ 48 ਲੱਖ ਤੇ 53,000 ਰੁਪਏ ਆਇਆ। ਔਰ ਵੱਖੋ ਵੱਖਰਾ ਖਰਚਾ ਦੱਸਣ ਤੋਂ ਮਹਿਕਮੇ ਨੇ ਟਾਲਾ ਵਟਿਆ ਕਿ ਕਿਹਨੇ ਕਿੰਨਾ ਖਰਚਾ ਹੈ। ਇਹਨਾਂ ਜ਼ਰੂਰ ਦੱਸਿਆ ਕਿ ਚਾਹ ਪਾਣੀ ਤੇ ਸਨੈਕਸ ਦੇ ਵਾਸਤੇ ਕੋਈ ਵੱਖਰਾ ਬਜਟ ਨਹੀਂ ਮਿਲਦਾ, ਇਹ ਖਰਚਾ ਸਾਲਾਨਾ ਬਜਟ ਦੇ ਵਿੱਚੋਂ ਜਿਹੜਾ ਜੀ ਉਹ ਕੀਤਾ ਜਾਂਦਾ ਹੈ। ਇਹਨਾਂ ਮਹੀਨਿਆਂ ਦੇ ਵਿੱਚ ਕਰਵਾਏ ਜਿਹੜੇ 4 ਸਮਾਗਮ ਖਰਚੀਲੇ ਸਾਬਤ ਹੋਏ ਆ। 12 ਮਈ ਨੂੰ ਗਲੋਬਲ ਪਾਊਂਡ ਕਾਨਫਰੰਸ ਦੇ ਮਹਿਮਾਨਾਂ ਦੀ ਖਾਤਰਦਾਰੀ ਦੇ ਉੱਤੇ ਕੋਈ 12.25 ਲੱਖ ਰੁਪਏ, ਉੱਤਰੀ ਜ਼ੋਨਲ ਕਾਨਫਰੰਸ ਦੇ ਮਹਿਮਾਨਾਂ ਦੇ ਉੱਤੇ 15 ਲੱਖ ਰੁਪਏ ਦਾ ਖਰਚਾ ਆਇਆ। 18 ਜੁਲਾਈ ਨੂੰ ਇੰਡੀਅਨ ਹੈਰੀਟੇਜ ਤੇ ਹੋਟਲ ਐਸੋਸੀਏਸ਼ਨ ਕਾਨਫਰੰਸ ਦੇ ਉੱਤੇ 6,13,000 ਰੁਪਏ ਦਾ ਖਰਚਾ ਆਇਆ, ਔਰ ਇਹ 6,13,000 ਰੁਪਏ ਦੀ ਖਰਚੇ ਦੀ ਅਦਾਇਗੀ ਜਿਹੜੀ ਹੈ ਜੀ ਉਹ ਅਜੇ ਨਹੀਂ ਕੀਤੀ ਗਈ। ਔਰ 4,000 ਰੁਪਏ ਦਾ ਪਾਣੀ ਜਿਹੜਾ ਜੀ ਉਹ ਰੋਜ਼ ਦਾ ਲੱਗਦਾ ਜੀ। ਜਦੋਂ ਬੰਦਾ ਧਿਆਇਆ ਹੁੰਦਾ ਕਈ ਸਾਲਾਂ ਦਾ, ਫਿਰ ਏਦਾਂ ਹੀ ਹੈ ਜੀ, ਗਟਾ-ਗਟ ਪੀਂਦਾ ਹੀ ਹੈ। ਬਿਲਕੁਲ ਜੀ, ਪਹਿਲੀ ਸਰਕਾਰ ਖਾਂਦੀ ਤਾਂ ਪੀਂਦੀ ਬਹੁਤ ਸੀ, ਇਹਨਾਂ ਨੂੰ ਥਿਆ ਬਹੁਤ ਲੱਗਦੀ ਹੈ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਸਿਆਸੀ ਕਤਲਾਂ ਦੀਆਂ ਗ੍ਰਿਫਤਾਰੀਆਂ ਦੀ ਜੇ ਗੱਲ ਕਰੀਏ ਤਾਂ ਉਸ ਮਾਮਲੇ ਵਿੱਚ ਪੁਲਿਸ ਜੰਮੂ ਗਈ ਸੀ ਪਰ ਖਾਲੀ ਹੱਥ ਪਰਤੀ। ਐਕਚੁਅਲੀ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਇੰਗਲੈਂਡ ਤੋਂ ਆਏ ਜਿਹੜੀ ਪਹਿਲੀ ਗ੍ਰਿਫਤਾਰੀ ਹੋਈ ਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ, ਇਹਦੇ ਨਾਲ ਸੰਬੰਧਿਤ ਜਿਹੜੀ ਬੈਂਕਿੰਗ ਲੈਣ ਦੇਣ ਹੈ, ਜਿਹੜੀ ਟ੍ਰਾਂਜੈਕਸ਼ਨ ਹੈ, ਇਹਦਾ ਰਿਕਾਰਡ ਖੰਗਾਲਣ ਦੇ ਵਾਸਤੇ ਲੁਧਿਆਣੇ ਦੀ ਪੁਲਿਸ ਨੇ ਟੀਮ ਬਣਾ ਕੇ ਜਿਹੜਾ ਜੰਮੂ ਦੇ ਵਿੱਚ ਗਈ ਸੀ। ਉੱਥੇ ਵੈਸਟਰਨ ਯੂਨੀਅਨ ਤੇ ਹੋਰ ਅਦਾਰੇ ਜਿਹੜੇ ਸੀ ਉਹ ਬੰਦ ਹੋਣ ਕਰਕੇ ਰਿਕਾਰਡ ਨਹੀਂ ਮਿਲ ਸਕਿਆ।
ਅਦਾਲਤ ਜਿਹੜੀ ਸੀ ਜੀ ਉਹਦੇ ਵਿੱਚ ਜਿਹੜਾ ਜਿੰਮੀ ਨੂੰ 30 ਨਵੰਬਰ ਤੱਕ ਹੁਣ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜਿਆ। ਇਹਨੇ ਪੁਲਿਸ ਨੇ ਜਿਹੜੀ ਇਹਦੀ ਇਹ ਰਿਪੋਰਟ ਅਦਾਲਤ ਦੇ ਵਿੱਚ ਲਾਈ ਹੈ। ਦਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲਾਂ ਨੇ ਜਿੰਮੀ ਦਾ ਪੁਲਿਸ ਰਿਮਾਂਡ ਮੰਗਦੇ ਹੋਏ ਅਦਾਲਤ ਨੇ ਦੱਸਿਆ ਕਿ ਉਹਨਾਂ ਦੇ ਕੋਲੇ ਜਿਹੜੀਆਂ ਟ੍ਰਾਂਜੈਕਸ਼ਨ ਸੀਗੀਆਂ ਉਹਨੂੰ ਲੈ ਕੇ ਪੁਖਤਾ ਸਬੂਤ ਮੌਜੂਦ ਨੇ ਔਰ ਜਿੰਮੀ ਨੇ ਵਰਿੰਦਰ ਸਿੰਘ ਰਾਹੀਂ 1,80,000 ਰੁਪਏ ਦਾ ਜਿਹੜਾ ਰਾਸ਼ੀ ਸੀਗੀ ਉਹ ਭੇਜੀ। ਇਹਦੇ ਬਾਰੇ ਪੁੱਛਗਿੱਛ ਜਿਹੜੀ ਆ ਉਹ ਕਰਨੀ ਹੈ। ਇਹਨਾਂ ਦੇ ਅਨੁਸਾਰ 80,000 ਰੁਪਏ ਦੀ ਬੈਂਕਿੰਗ ਲੈਣ ਦੇਣ ਜਿਹੜੀ ਮੁਲਜ਼ਮ ਨੇ ਵਰਿੰਦਰ ਸਿੰਘ ਰਾਹੀਂ ਜਗਜੀਤ ਸਿੰਘ ਨੂੰ ਜਿਹੜੀ ਆ ਉਹ ਕੀਤੀ ਸੀਗੀ ਔਰ ਅਦਾਲਤ ਨੇ ਜਿੰਮੀ ਨੂੰ 30 ਨਵੰਬਰ ਤੱਕ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਉਹ ਭੇਜਿਆ। ਔਰ ਇਹਦੇ ਨਾਲ ਜਿਹੜਾ ਪਾਦਰੀ ਸੁਲਤਾਨ ਮਸੀਹ ਕਤਲਕਾਂਡ ਸੀਗਾ ਇਹਦੇ ਵਿੱਚ ਗ੍ਰਿਫਤਾਰ ਜਿਹੜੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਲ ਜੱਗੀ ਜੌਲ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜਿਹੜਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਜੌਲ ਨੂੰ ਵੀ 30 ਨਵੰਬਰ ਤੱਕ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ। ਪਹਿਲਾਂ ਉਹਦਾ ਜੁਡੀਸ਼ੀਅਲ ਰਿਮਾਂਡ ਜਿਹੜਾ ਹੋਇਆ ਸੀਗਾ, ਹੁਣ ਦੁਬਾਰਾ ਇਹਦਾ ਫਿਰ ਪੁਲਿਸ ਰਿਮਾਂਡ 30 ਤਰੀਕ ਤੱਕ ਜਿਹੜਾ ਜੀ ਉਹ ਦਿੱਤਾ ਗਿਆ ਔਰ ਪੁਲਿਸ ਨੇ ਕਿਹਾ ਕਿ ਜਿਹੜਾ ਪਾਦਰੀ ਸੁਲਤਾਨ ਮਸੀਹ ਕਤਲਕਾਂਡ ਸੀਗਾ ਇਸ ਮਾਮਲੇ ਦੇ ਵਿੱਚ ਉਹਨੇ ਜਿਹੜੀ ਆ ਉਹ ਪੁੱਛਗਿੱਛ ਇਹਦੇ ਤੋਂ ਕਰਨੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।